ਪਾਠਕ ਨੇ ਤਾਂ ਉਦੋਂ ਵੀ ਇਤਰਾਜ਼ ਕੀਤਾ ਸੀਗਾ ਕਿ ਜਦੋਂ ਇਹ ਬੰਦਾ ਹਾਲੇ ਵਿਧਾਇਕ ਹੀ ਨਹੀਂ ਬਣਿਆ, ਤੁਸੀਂ ਚੱਕ ਕੇ ਮੰਤਰੀ ਮੰਡਲ ਦੇ ਵਿੱਚ ਲੈ ਲਿਆ ਤੇ ਇਹਦੇ ਨਾਲ ਚੋਣ ਪ੍ਰਭਾਵਿਤ ਹੋਊਗੀ ਤੇ ਇਸ ਗੱਲ ਤੋਂ ਭੱਜਿਆ ਵੀ ਨਹੀਂ ਜਾ ਸਕਦਾ। 10ਵਾਂ ਦਿਨ ਨਹੀਂ ਚੜਿਆ ਇਹਨਾਂ ਨੂੰ, 9 ਦਿਨ ਹੀ ਮੰਤਰੀ ਰਹੇ ਨੇ ਸੁਰਿੰਦਰਪਾਲ ਸਿੰਘ। ਇਹ 11,283 ਵੋਟਾਂ ਦੇ ਫਰਕ ਦੇ ਨਾਲ ਹਾਰ ਗਏ ਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਰਾਜਸਥਾਨ ਦੇ ਵਿੱਚ ਭਾਜਪਾ ਦੇ ਇੱਕ ਅਜਿਹੇ ਮੰਤਰੀ ਬਾਰੇ ਜਿਹਨੂੰ ਪਾਰਟੀ ਨੇ ਮੰਤਰੀ ਤਾਂ ਬਣਾਤਾ, ਕਿਉਂਕਿ ਰਾਜਸਥਾਨ ਦੇ ਵਿੱਚ ਹੁਣੇ ਲੰਘੀਆਂ ਚੋਣਾਂ ਦੇ ਵਿੱਚ ਕੁਝ ਜਿਹੜੇ ਭਾਜਪਾ ਨੂੰ ਬਹੁਮਤ ਮਿਲਿਆ ਤੇ ਇਸ ਤੋਂ ਬਾਅਦ ਕੁਝ ਚਿਹਰਿਆਂ ਨੂੰ ਮੰਤਰੀ ਦੇ ਅਹੁਦੇ ਤੇ ਬਿਠਾਇਆ ਗਿਆ। ਪਰ ਉਸ ਬੰਦੇ ਨੂੰ, ਉਸ ਮੰਤਰੀ ਨੂੰ ਲੋਕਾਂ ਨੇ MLA ਤੱਕ ਨਹੀਂ ਚੁਣਿਆ। ਹੁਣ ਤੁਸੀਂ ਕਹੋਗੇ ਕਿ ਮੰਤਰੀ ਬਣ ਗਿਆ, MLA ਕਿਉਂ ਨਹੀਂ ਚੁਣਿਆ? ਅਸਲ ਦੇ ਵਿੱਚ ਕਰਨਪੁਰ ਇੱਕ ਸੀਟ ਹੈ ਗੰਗਾਨਗਰ ਦੇ ਵਿੱਚ, ਜ਼ਿਲ੍ਹੇ ਦੇ ਵਿੱਚ। ਕਰਨਪੁਰ ਸੀਟ ਤੋਂ ਚੋਣ ਰੱਦ ਹੋ ਗਈ ਸੀ ਤੇ ਉਹ ਚੋਣ ਬਾਅਦ 'ਚ ਹੋਈ ਆ, ਕਿਉਂਕਿ ਉੱਥੇ ਕਾਂਗਰਸੀ ਉਮੀਦਵਾਰ ਦੀ ਮੌਤ ਹੋ ਗਈ ਸੀਗੀ। ਤੇ ਇਸ ਚੋਣ ਦੇ ਹੋਣ ਤੋਂ ਪਹਿਲਾਂ, ਨਤੀਜੇ ਤੋਂ ਪਹਿਲਾਂ ਹੀ ਭਾਜਪਾ ਨੇ ਉੱਥੋਂ ਦੇ ਆਪਣੇ ਇੱਕ ਜਿਹੜਾ ਉੱਥੋਂ ਦਾ ਵਿਧਾਇਕ ਦੀ ਚੋਣ ਲੜ ਰਿਹਾ ਸੀਗਾ, ਸੁਰਿੰਦਰਪਾਲ ਸਿੰਘ TTO ਦਾ ਨਾਮ ਹੈ, ਉਹਨੂੰ ਚੱਕ ਕੇ ਮੰਤਰੀ ਮੰਡਲ ਦੇ ਵਿੱਚ ਲੈ ਲਿਆ। ਖੈਰ, ਪਾਠਕ ਨੇ ਤਾਂ ਉਦੋਂ ਵੀ ਇਤਰਾਜ਼ ਕੀਤਾ ਸੀਗਾ ਕਿ ਜਦੋਂ ਇਹ ਬੰਦਾ ਹਾਲੇ ਵਿਧਾਇਕ ਹੀ ਨਹੀਂ ਬਣਿਆ, ਤੁਸੀਂ ਚੱਕ ਕੇ ਮੰਤਰੀ ਮੰਡਲ ਦੇ ਵਿੱਚ ਲੈ ਲਿਆ ਤੇ ਇਹਦੇ ਨਾਲ ਚੋਣ ਪ੍ਰਭਾਵਿਤ ਹੋਊਗੀ ਤੇ ਇਸ ਗੱਲ ਤੋਂ ਭੱਜਿਆ ਵੀ ਨਹੀਂ ਜਾ ਸਕਦਾ ਕਿ ਚੋਣ ਪ੍ਰਭਾਵਿਤ ਹੋਊਗੀ, ਕਿਉਂਕਿ ਬੰਦਾ ਜਦੋਂ ਅਕਸਰ ਹੀ ਚੋਣ ਪ੍ਰਚਾਰ ਕਰਦਾ ਤੇ ਉਹ ਕਹਿੰਦਾ ਕਿ ਮੈਂ ਤਾਂ ਮੰਤਰੀ ਹਾਂ, ਮੈਨੂੰ ਵੋਟ ਪਾਓ ਤੇ ਆਪਾਂ ਹਲਕੇ ਦੀ ਨੁਹਾਰ ਬਦਲ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ। ਤੁਹਾਨੂੰ ਪਤਾ ਹੀ ਹੈ ਲੀਡਰਾਂ ਬਾਰੇ ਕਿੰਨੀਆਂ ਗੱਲਾਂ ਕਰਦੇ ਆ ਉਹ। ਪਰ ਖੈਰ, ਇਹ ਬੰਦੇ ਦਾ ਇੱਕ ਤਾਂ ਓਵਰ ਕੌਨਫੀਡੈਂਸ। ਹੁਣ ਜਦੋਂ ਕਿਸੇ ਦੀ ਹਾਰ ਹੁੰਦੀ ਹੈ ਤੇ ਮੰਥਨ ਹੁੰਦਾ ਨਾ ਕਿ ਹਾਰੇ ਕਿਉਂ, ਇਹ ਬੰਦੇ ਦਾ ਓਵਰ ਕੌਨਫੀਡੈਂਸ ਇਹਨੂੰ ਲੈ ਕੇ ਬਹਿ ਗਿਆ। ਜਿੱਤਿਆ ਜਿਤਾਇਆ ਸੀ, ਘਰੇ ਬੈਠਾ ਸੀ, ਪਹਿਲਾਂ ਵੀ 2 ਵਾਰ ਮੰਤਰੀ ਰਹਿ ਚੁੱਕਿਆ। ਹੋਇਆ ਕੀ ਹੈ? ਔਰ ਸਿਆਸਤ ਦੇ ਵਿੱਚ ਕਿਹੋ ਜਿਹੇ ਮਕਾਨ ਬਣ ਜਾਣ, ਸਿਆਣੇ ਐਵੇਂ ਨਹੀਂ ਕਹਿੰਦੇ ਕਿ ਸਿਆਸਤ ਦੇ ਵਿੱਚ ਸੰਭਾਵਨਾਵਾਂ, ਸਮਾਂ, ਸਥਿਤੀਆਂ, ਸੰਭਾਵਨਾਵਾਂ, ਇਹ ਸਾਰਾ ਕੁਝ ਬਦਲਦਾ ਰਹਿੰਦਾ ਤੇ ਇਹਨਾਂ ਦੇ ਬਦਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮੰਤਰੀ ਸਾਹਿਬ ਨੇ ਜਿਹੜੇ ਬਣੇ ਸੀਗੇ, 10ਵਾਂ ਦਿਨ ਨਹੀਂ ਚੜਿਆ ਇਹਨਾਂ ਨੂੰ, 9 ਦਿਨ ਹੀ ਮੰਤਰੀ ਰਹੇ ਨੇ ਸੁਰਿੰਦਰਪਾਲ ਸਿੰਘ। ਇਹ 11,283 ਵੋਟਾਂ ਦੇ ਫਰਕ ਦੇ ਨਾਲ ਹਾਰ ਗਏ ਆ। ਹੁਣ ਅਸਲ ਦੇ ਵਿੱਚ ਹੋਇਆ ਕੀ ਹੈ ਕਿ ਜਦੋਂ ਇਹਨਾਂ ਨੂੰ ਮੰਤਰੀ ਬਣਾਇਆ ਗਿਆ ਹੋਣਾ, ਨਵਾਂ ਸੂਟ ਸਵਾਇਆ ਹੋਣਾ, ਅਫਸਰਾਂ ਨੂੰ ਫੋਨ ਵੀ ਕੀਤੇ ਹੋਣੇ ਆ, ਫੀਲਿੰਗਾਂ ਲਈਆਂ ਹੋਣੀਆਂ ਤੇ ਇਹ ਵੀ ਕਿਹਾ ਹੋਣਾ ਕਿ ਚਲੋ ਕੋਈ ਨਾ, ਚੋਣ ਨਤੀਜਾ ਆ ਜਾਣ ਤੇ ਫਿਰ ਜਿਹੜੀ ਗੱਡੀ ਵੀ ਉਹ ਆਪਾਂ ਸਾਂਭ ਲਾਂਗੇ, ਜਿਹੜੀ ਲਾਲ ਬੱਤੀ ਵਾਲੀ ਹੈ, ਜਾਂ ਹੋਰ ਚੱਜ ਨਾਲ ਜਾਣ ਪਛਾਣ ਵੀ ਸ਼ਾਇਦ ਨਹੀਂ ਹੋਈ ਹੋਣੀ, ਸੁਪਨੇ ਮਿੱਟੀ ਦੇ ਵਿੱਚ ਮਿਲ ਗਏ। ਮੰਤਰੀ ਬਣੇ ਨੂੰ ਕਹਿੰਦੇ 9 ਦਿਨ ਹੋਏ ਸੀਗੇ, 10ਵਾਂ ਲੋਕਾਂ ਨੇ ਚੜ੍ਹਨ ਨਹੀਂ ਦਿੱਤਾ। ਵਿਧਾਨ ਸਭਾ 'ਚ ਜਾਣ ਦੇ ਸੁਪਨੇ ਸੀਗੇ, ਪਰ ਸੁੱਚੇ ਮੂੰਹ ਹੀ ਉੱਥੋਂ ਪੌੜੀਆਂ ਤੋਂ ਹੀ ਲੋਕਾਂ ਨੇ ਮੋੜ ਲਿਆ। ਅਸਲ ਦੇ ਵਿੱਚ ਭਾਜਪਾ ਨੂੰ ਝਟਕਾ ਉਦੋਂ ਲੱਗਿਆ ਜਦੋਂ ਸੂਬੇ ਦੇ ਰਾਜ ਮੰਤਰੀ ਸੁਰਿੰਦਰਪਾਲ ਸਿੰਘ ਕਰਨਪੁਰ ਤੋਂ ਚੋਣ ਹਾਰ ਗਿਆ। ਕਾਂਗਰਸ ਦੇ ਉਮੀਦਵਾਰ ਰੁਪਿੰਦਰ ਸਿੰਘ ਕੂਨਰ ਨੇ ਭਾਜਪਾ ਉਮੀਦਵਾਰ ਸੁਰਿੰਦਰਪਾਲ ਸਿੰਘ ਨੂੰ 11,283 ਵੋਟਾਂ ਦੇ ਫਰਕ ਦੇ ਨਾਲ ਹਰਾ ਦਿੱਤਾ। ਭਾਜਪਾ ਨੇ ਨਾ ਸਿਰਫ ਸੁਰਿੰਦਰਪਾਲ ਨੂੰ ਟਿਕਟ ਦਿੱਤੀ ਸੀ, ਬਲਕਿ ਮੰਤਰੀ ਬਣਾ ਦਿੱਤਾ ਤੇ ਵਿਭਾਗਾਂ ਦੀ ਵੰਡ ਵੀ ਕਰਤੀ ਸੀਗੀ। ਉਹਨੂੰ ਖੇਤੀਬਾੜੀ ਮਾਰਕੀਟਿੰਗ ਬੋਰਡ, ਇੰਦਰਾ ਗਾਂਧੀ ਨਹਿਰ ਵਿਭਾਗ ਤੇ ਘੱਟ ਗਿਣਤੀ ਕਮਿਸ਼ਨ ਬਾਰੇ ਵਿਭਾਗ ਦਿੱਤਾ ਗਿਆ ਸੀਗਾ ਤੇ ਉਹਨੇ ਮੰਤਰੀ ਦਾ ਅਹੁਦਾ ਹਜੇ ਸੰਭਾਲਣਾ ਸੀਗਾ। ਚੋਣ ਕਮਿਸ਼ਨ ਵੱਲੋਂ ਜਾਰੀ ਸੂਚਨਾ ਦੇ ਮੁਤਾਬਕ, ਜਿਹੜੀ ਹੁਣ ਉਹਨਾਂ ਨੇ ਅਪਡੇਟ ਕੀਤੀ ਆਪਣੀ ਵੈਬਸਾਈਟ ਤੇ, ਸੁਰਿੰਦਰਪਾਲ ਸਿੰਘ ਦੀਆਂ 83 ਵੋਟਾਂ 83,667 ਵੋਟਾਂ ਨੂੰ ਹਾਸਲ ਹੋਈਆਂ ਤੇ ਰੁਪਿੰਦਰ ਸਿੰਘ ਕੂਨਰ ਨੂੰ 94,950 ਵੋਟਾਂ ਹਾਸਲ ਹੋਈਆਂ ਤੇ ਉਹ ਚੋਣ ਜਿੱਤ ਗਿਆ 11,283 ਵੋਟਾਂ ਦੇ ਫਰਕ ਦੇ ਨਾਲ। ਤੀਜੇ ਨੰਬਰ ਤੇ ਰਹੇ ਆਮ ਆਦਮੀ ਪਾਰਟੀ ਦੇ ਜਿਹੜਾ ਉਮੀਦਵਾਰ ਆ ਪ੍ਰਿਥੀਪਾਲ ਸਿੰਘ, ਉਹਨੂੰ 11,940 ਵੋਟਾਂ ਮਿਲੀਆਂ। ਕਾਂਗਰਸੀ ਉਮੀਦਵਾਰ ਜਿਹੜਾ ਸੀਗਾ ਗੁਰਮੀਤ ਸਿੰਘ ਕੂਨਰ, ਉਹਦੀ ਡੈਥ ਹੋ ਗਈ ਸੀਗੀ ਇਸ ਸੀਟ ਦੇ ਉੱਤੇ। ਇਸ ਕਰਕੇ ਚੋਣ ਜਿਹੜੀ ਇਹ ਮੁਲਤਵੀ ਹੋਈ ਸੀ ਤੇ 5 ਜਨਵਰੀ ਨੂੰ ਵੋਟਾਂ ਹੋਈਆਂ ਸੀਗੀਆਂ ਤੇ ਉਸ ਤੋਂ ਬਾਅਦ ਗਿਣਤੀ ਹੋਈ ਹੈ। ਹੁਣ ਜਿਹੜਾ ਇਹ ਜਿੱਤ ਦੇ ਨਾਲ ਸੂਬੇ ਦੇ ਵਿੱਚ 200 ਦੀ ਵਿਧਾਨ ਸਭਾ ਸੀਟ ਹੈ, 200 ਵਿਧਾਨ ਸਭਾ ਸੀਟਾਂ ਨੇ, 101 ਚਾਹੀਦੀਆਂ ਹੁੰਦੀਆਂ ਬਹੁਮਤ ਲਈ। ਕਾਂਗਰਸ ਆ ਗਈ ਹੈ 17 ਤੇ। ਜਦੋਂ ਚੋਣਾਂ ਦੇ ਨਤੀਜੇ ਆਏ ਸੀ ਉਦੋਂ 69 ਸੀਟਾਂ ਕਾਂਗਰਸ ਜਿੱਤੀ ਸੀ ਤੇ ਜਿਹੜੀ ਭਾਜਪਾ ਦੀ ਗਿਣਤੀ ਆ ਉਹਦੇ 115 ਵਿਧਾਇਕ ਆ। ਹੁਣ ਇੱਕ ਵਿਧਾਇਕ ਦੇ ਜਿੱਤਣ ਨਾਲ ਕੋਈ ਫਰਕ ਤਾਂ ਪੈਣਾ ਨਹੀਂਗਾ, ਪਰ ਫਿਰ ਵੀ ਲੋਕ ਮੰਨ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਕਿ ਪਹਿਲਾਂ ਜਿਹੜੀ ਵਸੁੰਧਰਾ ਰਾਜੇ ਇਸ ਕਾਂਗਰਸ ਦੇ, ਮਾਫ ਕਰਨਾ, BJP ਦੀ ਸਿਆਸਤ ਦੇ ਵਿੱਚ ਇੱਕ ਉਹਦਾ ਆਪਣਾ ਇੱਕ ਰੁਤਬਾ ਹੈ, ਉਹਦਾ ਆਪਣਾ ਇੱਕ ਖੇਮਾ ਹੈ। ਇੱਕ ਸਮਾਂ ਸੀ ਜਦੋਂ ਉਹਨੇ ਦਿੱਲੀ ਦੇ ਵਿੱਚ, ਦਿੱਲੀ ਦੀ ਜਿਹੜਾ ਪ੍ਰਧਾਨ ਸੀਗਾ ਭਾਜਪਾ ਦਾ ਉਹਨਾਂ ਸਮਿਆਂ ਦੇ ਵਿੱਚ, ਉਹਨੂੰ ਬਹੁਤ ਵੱਡੀ ਠਿੱਬੀ ਲਾਈ ਸੀ। ਤੇ ਇੱਕ ਸਮਾਂ ਇਹ ਜਿਹਾ ਸੀ ਜਦੋਂ ਗਿਣਿਆ ਜਾਂਦਾ ਸੀਗਾ ਕਿ ਜਿਹੜੀ ਬੀਬੀ ਹੈ ਇਹ ਵਸੁੰਧਰਾ ਰਾਜੇ ਸਿੰਧੀਆ, ਇਹ ਮੋਦੀ ਦੀ ਵੀ ਨਹੀਂ ਪਰਵਾਹ ਕਰਦੀ। ਸਿੰਧੀਆ ਘਰਾਣੇ ਦੀ ਇਹ ਬੱਚੀ ਆ, ਧੀ ਆ, ਮਤਲਬ ਕਹਿ ਦਿੰਦੇ ਆਪਾਂ, ਮੱਧ ਪ੍ਰਦੇਸ਼ ਦੇ ਵਿੱਚ, ਪਰ ਰਾਜਸਥਾਨ ਦੇ ਵਿੱਚ ਇਸ ਘਰਾਣੇ ਦੇ ਵਿੱਚ ਵਿਆਹੀ ਗਈ ਸੀਗੀ। ਇਸ ਕਰਕੇ ਉਹਦੀ ਚੰਗੀ ਪੈਠ ਸੀਗੀ ਤੇ
ਅੱਜ ਵੀ ਬੇਸ਼ੱਕ ਉਹ ਮੁੱਖ ਮੰਤਰੀ ਤਾਂ ਨਹੀਂ ਉਹਨੂੰ ਬਣਾਇਆ ਭਾਜਪਾ ਨੇ, ਪਰ ਫਿਰ ਵੀ ਉਹਦੇ ਖੇਮੇ ਦੀ ਜਿਹੜੀ ਪਕੜ ਹੈ ਸਿਆਸਤ ਦੇ ਉੱਤੇ, ਲੋਕਾਂ ਦੇ ਉੱਤੇ, ਉਹਦੀ ਚੰਗੀ ਮੰਨੀ ਜਾਂਦੀ ਹੈ। ਖੈਰ, ਤੇ ਤੁਹਾਨੂੰ ਯਾਦ ਹੋਣਾ ਕਿ ਜਦੋਂ ਚੋਣ ਹੋਈ ਸੀ, ਕਈ ਵਾਰੀ ਐਸਾ ਹੁੰਦਾ ਹੈ ਸਿਆਸਤ ਦੇ ਵਿੱਚ, ਜਦੋਂ ਚੋਣ ਹੁੰਦੀ ਹੈ ਪਾਰਟੀਆਂ ਨੂੰ ਲੱਗਦਾ ਕਿ ਸਾਨੂੰ ਬਹੁਤ ਵੱਡਾ ਬਹੁਮਤ ਮਿਲ ਗਿਆ ਤੇ ਸਾਡੀ ਬੱਲੇ ਬੱਲੇ ਹੈ। ਤੁਹਾਨੂੰ ਯਾਦ ਹੋਣਾ ਭਗਵੰਤ ਮਾਨ ਸਰਕਾਰ ਕੁਛ ਹੀ ਸਮੇਂ ਬਾਅਦ, ਕੁਛ ਹੀ ਮਹੀਨਿਆਂ ਬਾਅਦ ਸੰਗਰੂਰ ਦੀ ਲੋਕ ਸਭਾ ਚੋਣ ਹੋਈ ਸੀਗੀ, ਤੇ ਉਦੋਂ ਪੰਜਾਬ ਦੇ ਹਾਲਾਤ ਐਸੇ ਬਣ ਗਏ ਸੀਗੇ। ਸੰਗਰੂਰ ਦੀ ਲੋਕ ਸਭਾ ਚੋਣ ਆਮ ਆਦਮੀ ਪਾਰਟੀ ਜਿਹਨੂੰ ਕਿ 92 ਸੀਟਾਂ ਮਿਲੀਆਂ ਸੀਗੀਆਂ ਤੇ ਤਕਰੀਬਨ 45-46% ਵੋਟਾਂ ਹਾਸਲ ਹੋਈਆਂ ਸੀ, 2 ਮਹੀਨਿਆਂ ਬਾਅਦ ਹੀ ਜਾਂ 1.5 ਮਹੀਨੇ ਬਾਅਦ ਜਾਂ 2.5 ਮਹੀਨੇ ਬਾਅਦ ਹੀ ਉਹ ਪਾਰਟੀ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਚੋਣ ਹਾਰੀ। ਹਾਲਾਂਕਿ ਜਲੰਧਰ ਵਾਲੀ ਜ਼ਿਮਨੀ ਚੋਣ ਉਹ ਜਿੱਤ ਗਏ ਸੀਗੇ। ਸੋ ਇਸ ਤਰ੍ਹਾਂ ਬਹੁਤ ਵਾਰ ਐਸੇ ਇਮਕਾਨ ਬਣ ਜਾਂਦੇ ਜਦੋਂ ਪਾਰਟੀਆਂ ਨੂੰ ਲੱਗਦਾ ਹੈ ਕਿ, ਲੋਕਾਂ ਨੂੰ ਲੱਗਦਾ, ਲੀਡਰਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਜਿੱਤੇ ਬੈਠੇ ਹਾਂ। ਦੂਜੀ ਗੱਲ ਇਹ, ਉੱਥੇ ਮੇਨ ਜਿਹੜਾ ਕਾਰਨ ਮੰਨਿਆ ਜਾਂਦਾ ਉਹ ਇਹ ਮੰਨਿਆ ਜਾਂਦਾ ਕਿ ਅਮਿਤ ਸ਼ਾਹ ਨੇ ਲੰਘੇ ਦਿਨੀ ਇੱਕ ਬਿਆਨ ਦਿੱਤਾ ਸੀਗਾ ਲੋਕ ਸਭਾ ਦੇ ਵਿੱਚ ਖੜ੍ਹ ਕੇ ਕਿ ਜਿਹੜੇ ਲੋਕਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਨਹੀਂ, ਉਹਨਾਂ ਨੂੰ ਮਾਫੀ ਕਾਹਦੀ। ਕਰਨਪੁਰ ਗੰਗਾਨਗਰ ਦੇ ਉਹ ਇਲਾਕੇ ਨੇ ਜਾਂ ਰਾਜਸਥਾਨ ਦੇ ਉਹ ਇਲਾਕੇ ਨੇ ਜਿੱਥੇ ਸਿੱਖ ਬਹੁ ਗਿਣਤੀ ਹੈ, ਜਿੱਥੇ ਮਤਲਬ ਮੰਨਿਆ ਜਾਂਦਾ ਕਿ ਸਿੱਖ ਵੋਟਰ ਦਾ ਕਾਫੀ ਦਬਦਬਾ। ਇਸੇ ਕਰਕੇ ਦੋਨੇ ਚਿਹਰੇ ਸਿੱਖ ਸੀਗੇ। ਗੁਰਮੀਤ ਸਿੰਘ ਕੂਨਰ ਸਾਹਿਬ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਤੇ ਉਹਨਾਂ ਦੇ ਮੁੰਡੇ ਨੇ ਹੁਣ ਇਹਨੂੰ ਹਰਾਇਆ, ਜਿਹਦਾ ਨਾਮ ਦੱਸਿਆ ਜਾਂਦਾ ਰੁਪਿੰਦਰ ਸਿੰਘ ਕੂਨਰ। ਗੁਰਮੀਤ ਸਿੰਘ ਕੂਨਰ ਦੀ ਡੈਥ ਹੋਣ ਕਰਕੇ ਚੋਣ ਮੁਲਤਵੀ ਹੋਈ ਸੀ। ਰੁਪਿੰਦਰ ਸਿੰਘ ਕੂਨਰ ਨੇ ਹੁਣ 11,283 ਵੋਟਾਂ ਦੇ ਫਰਕ ਦੇ ਨਾਲ ਸੁਰਿੰਦਰਪਾਲ ਸਿੰਘ ਜਿਹੜਾ ਕਿ ਮੰਤਰੀ ਬਣਾਤਾ ਸੀਗਾ ਬਿਨਾਂ ਚੋਣ ਜਿੱਤੇ ਹੀ, ਉਹਨੂੰ ਹੁਣ ਹਰਾ ਦਿੱਤਾ ਤੇ ਹੁਣ ਮੰਤਰੀ ਦਾ ਅਹੁਦਾ ਖੁੱਸ ਗਿਆ। ਤੇ ਇਹ ਵੀ ਮੰਨਿਆ ਜਾ ਰਿਹਾ ਕਿ ਇੱਥੇ ਸਿੱਖ ਭਾਈਚਾਰੇ ਨੂੰ ਇਹ ਗੱਲ ਬੜੀ ਬੁਰੀ ਲੱਗੀ ਤੇ ਉਹਨਾਂ ਨੇ ਅਮਿਤ ਸ਼ਾਹ ਦੇ ਇਸ ਬਿਆਨ ਤੋਂ ਬਾਅਦ ਆਪਣੇ ਮਨ ਬਦਲ ਲਏ, ਉਹਨਾਂ ਨੇ ਭਾਜਪਾ ਨੂੰ ਵੋਟ ਨਹੀਂ ਦਿੱਤੀ। ਤੀਜਾ ਇਹ ਮੰਨਿਆ ਜਾਂਦਾ ਕਿ ਓਵਰ ਕੌਨਫੀਡੈਂਸ ਇਸ ਬੰਦੇ ਦਾ, ਸੁਰਿੰਦਰਪਾਲ ਸਿੰਘ ਟੀਟੀ ਦਾ, ਇਹਨੂੰ ਮਾਰ ਗਿਆ ਕਿਉਂਕਿ ਉਹਨੂੰ ਲੱਗਿਆ ਕਿ ਮੈਂ 2 ਵਾਰ ਮੰਤਰੀ ਰਿਹਾ ਤੇ ਮੈਨੂੰ ਹੁਣ ਸਰਕਾਰ ਬਣੀ ਤੇ ਮੈਨੂੰ ਫਿਰ ਮੰਤਰੀ ਲੈ ਲਿਆ, ਮੈਨੂੰ ਕੌਣ ਹਰਾ ਦੂਗਾ। ਮਤਲਬ ਸਾਡੀ ਪਾਰਟੀ ਕੋਲ ਪਹਿਲਾਂ ਹੀ ਬਹੁਮਤ ਹੈ, ਲੋਕ ਸੱਤਾ ਦੇ ਨਾਲ, ਸੱਤਾ ਦੇ ਵਿਰੁੱਧ ਜਾਂਦੇ ਨਹੀਂ, ਆਪਣੀ ਜਿੱਤ ਪੱਕੀ ਹੋਈ ਹੈ, ਘਰੇ ਬੈਠਾ ਹੀ ਜਿੱਤਿਆ ਪਿਆ ਸੀਗਾ ਇਹ ਅਸਲ ਦੇ ਵਿੱਚ। ਦੂਜਾ, ਕਾਂਗਰਸ ਪਾਰਟੀ ਨੇ ਉੱਥੇ ਗੁਰਮੀਤ ਸਿੰਘ ਕੂਨਰ ਦੇ ਨਾਂ ਤੇ ਵੋਟਾਂ ਮੰਗੀਆਂ ਜਿਹੜੇ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਇਹ ਜਿਹੜਾ ਭਾਵੁਕਤਾ ਦਾ ਪੱਤਾ ਸੀ ਜਿਹੜਾ ਕਿ ਕਾਂਗਰਸ ਨੇ ਖੇਡਿਆ, ਕਾਂਗਰਸ ਨੂੰ ਰਾਸ ਆ ਗਿਆ। ਸਿੱਟੇ ਵਜੋਂ ਉਹਨਾਂ ਦੇ ਮੁੰਡੇ ਰੁਪਿੰਦਰ ਸਿੰਘ ਕੂਨਰ ਦੀ ਜਿਹੜੀ ਉਹ ਜਿੱਤ ਹੋਈ ਹੈ ਤੇ ਰੁਪਿੰਦਰ ਸਿੰਘ ਕੂਨਰ ਨੇ ਜਿੱਤ ਤੋਂ ਬਾਅਦ ਲੋਕਾਂ ਦਾ ਧੰਨਵਾਦ ਵੀ ਕੀਤਾ। ਹੁਣ ਕਈ ਵਾਰੀ ਆਪਾਂ ਜਦੋਂ ਸਿਆਸੀ ਜਮ੍ਹਾਂ ਤਕਸੀਮ ਕਰਦੇ ਹਾਂ, ਜ਼ਰਬਾ ਤਕਸੀਮ ਕਰਦੇ ਹਾਂ, ਤੇ ਉਦੋਂ ਆਪਾਂ ਇਹ ਕਹਿ ਦਿੰਦੇ ਹਾਂ ਕਿ ਇਹ ਸੈਮੀਫਾਈਨਲ ਹੈ, ਪਰ ਲੋਕਾਂ ਦਾ ਕੁਝ ਨਹੀਂ ਪਤਾ ਹੁੰਦਾ। ਕਾਂਗਰਸ ਪਾਰਟੀ ਇਹਨਾਂ 3 ਵੱਡੇ ਰਾਜਾਂ ਦੇ ਵਿੱਚ 2019 ਦੇ ਵਿੱਚ ਜਿੱਤੀ ਸੀ ਤੇ ਅੱਜ ਉਹ ਉਸ ਤੋਂ ਬਾਅਦ 2019 ਦੇ ਇਲੈਕਸ਼ਨ ਉਹ ਹਾਰ ਗਈ ਸੀ। ਮੱਧ ਪ੍ਰਦੇਸ਼ ਦੇ ਵਿੱਚ ਵੀ ਸੱਤਾ ਦੇ ਵਿੱਚ ਸੀ, ਰਾਜਸਥਾਨ ਦੇ ਵਿੱਚ ਵੀ ਸੱਤਾ ਦੇ ਵਿੱਚ ਸੀ, ਤੇ ਇਸ ਤੋਂ ਇਲਾਵਾ ਜਿਹੜੇ ਹੋਰ ਰਾਜਾਂ ਦੇ ਵਿੱਚ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡੇ ਰਾਜ ਦੇ ਵਿੱਚ ਉਹ ਸੱਤਾ ਦੇ ਵਿੱਚ ਸੀ। ਪਰ ਇਸ ਵਾਰ ਉਹ 3 ਰਾਜਾਂ ਦੇ ਵਿੱਚ ਉਸ ਨੂੰ ਠਿੱਬੀ ਲੱਗੀ ਹੈ। ਨਾ ਉਹ ਮੱਧ ਪ੍ਰਦੇਸ਼ ਦੇ ਵਿੱਚ ਸੱਤਾ ਦੇ ਵਿੱਚ ਆਈ ਹੈ, ਨਾ ਉਹ ਰਾਜਸਥਾਨ ਦੇ ਵਿੱਚ ਸੱਤਾ ਦੇ ਵਿੱਚ ਆਈ ਹੈ। ਸਿਰਫ ਇੱਕ ਰਾਜ ਉਹਦੇ ਕੋਲ ਜਿਹੜਾ ਬਚਿਆ, ਤੇਲੰਗਾਨਾ ਉਹਦੇ ਹਿੱਸੇ ਆਇਆ। ਇਸ ਤੋਂ ਇਲਾਵਾ ਮਿਜ਼ੋਰਮ ਦੇ ਵਿੱਚ ਵੀ ਉਹ ਸੱਤਾ ਦੇ ਵਿੱਚ ਨਹੀਂ ਆਈ। ਪਰ ਇੱਥੇ ਤੁਸੀਂ ਦੇਖੋ ਕਿ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਕੁਝ ਦਿਨਾਂ ਬਾਅਦ ਹੀ, ਜਦੋਂ ਕਿ ਪਾਰਟੀ ਕੋਲੇ ਬਹੁਮਤ ਹੈ, ਸਰਕਾਰ ਹੈ, ਮੰਤਰੀ ਹੈ, ਪਰ ਲੋਕਾਂ ਨੇ ਆਪਣਾ ਮਨ ਨਹੀਂ ਬਦਲਿਆ। ਇਸੇ ਨੂੰ ਕਹਿੰਦੇ ਨੇ ਜਨਤਾ ਜਨਾਰਦਨ। ਲੋਕ ਜਿਹੜੇ ਪਾਸੇ ਖੜ ਜਾਣ ਉਸ ਪਾਸੇ ਦੀ ਜਿੱਤ ਹੋ ਜਾਂਦੀ ਹੈ, ਚਾਹੇ ਜਿੱਤ ਮਿੱਥੀ ਵੀ ਜਾਂਦੀ ਹੋਵੇ ਨਾ ਹੋਵੇ। ਤੇ ਇਹ ਵੀ ਜ਼ਰੂਰ ਹੈ ਕਿ ਲੋਕਾਂ ਦੇ ਲਈ ਜਿਹੜੀਆਂ ਚੀਜ਼ਾਂ ਲੋਕਾਂ ਤੇ ਡਿਪੈਂਡੈਂਟ ਨੇ, ਜਾਂ ਸਿਆਸਤ ਜਾਂ ਜਿੱਤ, ਇਹ ਕਿਸੇ ਦੇ ਮੰਜੇ ਦੇ ਪਾਵੇ ਨਾਲ ਵੱਧਦੀ ਨਹੀਂ ਹੈ। ਕਈ ਵਾਰੀ ਸਮਾਂ, ਸਥਾਨ, ਸਥਿਤੀਆਂ ਵੀ ਚੀਜ਼ਾਂ ਨੂੰ ਬਦਲ ਦਿੰਦੀਆਂ ਨੇ। ਸੁਰਿੰਦਰਪਾਲ ਸਿੰਘ ਟੀਟੀ ਹੁਣ ਭਾਜਪਾ ਦੇ ਵਿੱਚ ਮੰਤਰੀ ਤਾਂ ਬਹੁਤ ਦੂਰ ਦੀ ਗੱਲ, ਉਹ ਵਿਧਾਇਕ ਵੀ ਨਹੀਂ ਰਹੇ। ਵਿਧਾਨ ਸਭਾ ਦੀਆਂ ਪੌੜੀਆਂ ਲੋਕਾਂ ਨੇ ਉਹਨਾਂ ਨੂੰ ਚੜ੍ਹਨ ਤੋਂ ਪਹਿਲਾਂ ਹੀ ਮੋੜ ਲਿਆ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ